ਸਰਹੱਦਾਂ ਤੇ ਡਟੇ ਕਿਸਾਨਾਂ ਨੂੰ ਕੇਂਦਰ ਵੱਲੋਂ ਮੀਟਿੰਗ ਦਾ ਸੱਦਾ ਆਇਆ ਹੈ। ਵੀਰਵਾਰ ਸ਼ਾਮ 5 ਵਜੇ ਨੂੰ ਤੀਜੀ ਵਾਰ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ 2 ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋਵੇਗੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਮੀਟਿੰਗ ਦਾ ਸੱਦਾ ਪੰਜਾਬ ਸਰਕਾਰ ਕੋਲ ਆ ਗਿਆ ਹੈ। ਅਸੀਂ ਮੀਟਿੰਗ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਸਾਹਮਣੇ ਸ਼ਰਤ ਰੱਖੀ ਸੀ ਕਿ ਪਹਿਲਾਂ ਹਰਿਆਣਾ ਤੋਂ ਆਉਣ ਵਾਲੇ ਅਥਰੂ ਗੈਸ ਦੇ ਗੋਲੇ ਬੰਦ ਕੀਤੇ ਜਾਣ। ਕਿਸਾਨ ਆਗੂ ਡੱਲੇਵਾਲ ਨੇ ਅੰਦੋਲਨ ਵਿੱਚ ਸ਼ਾਮਿਲ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਨਾ ਹੋਣ ਦੇਣ ਅਤੇ ਪੂਰਾ ਸਹਿਯੋਗ ਕਰਨ। ਬੁੱਧਵਾਰ ਵਾਂਗ ਵੀਰਵਾਰ ਨੂੰ ਗੱਲਬਾਤ ਦੇ ਨਤੀਜੇ ਤੱਕ ਅੱਗੇ ਨਾ ਜਾਣ ਦਾ ਕਿਸਾਨ ਆਗੂਆਂ ਨੇ ਫੈਸਲਾ ਲਿਆ ਹੈ। ਉਹਨਾਂ ਨੇ ਹਰਿਆਣਾ ਸਰਕਾਰ ਨੂੰ ਕਿਹਾ ਹੈ ਕਿ ਤੁਸੀਂ ਵੀ ਅਥਰੂ ਗੈਸ ਦੇ ਗੋਲੇ ਛੱਡਣੇ ਬੰਦ ਕਰੋ। ਉੱਧਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਾਣਬੁੱਝ ਕੇ ਸਰਕਾਰ ਸਾਨੂੰ ਉਕਸਾ ਰਹੀ ਹੈ। ਐਸਕੇਐਮ ਗੈਰ ਰਾਜਨੀਤਿਕ ਵਿੱਚ ਸ਼ਾਮਿਲ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੰਦੋਲਨ ਹੁਣ ਖੜਾ ਹੋ ਚੁੱਕਾ ਹੈ। ਸਰਕਾਰ ਹੁਣ ਇਸ ਨੂੰ ਹਿੰਸਕ ਬਣਾਉਣਾ ਚਾਹੁੰਦੀ ਹੈ, ਇਸ ਲਈ ਸ਼ਰਾਰਤ ਕੀਤੀ ਜਾ ਰਹੀ ਹੈ। ਕੁਝ ਪੱਤਰਕਾਰਾਂ ਤੇ ਜਿਹੜੇ ਨੌਜਵਾਨਾਂ ਵੱਲੋਂ ਹਮਲੇ ਦੀ ਸ਼ਿਕਾਇਤ ਕੀਤੀ ਹੈ, ਉਸ ਦੇ ਲਈ ਅਸੀਂ ਅਲਰਟ ਹੋ ਗਏ ਹਾਂ। ਅਸੀਂ ਉਸ ਦੇ ਲਈ ਮੁਆਫੀ ਮੰਗਦੇ ਹਾਂ। ਪਰ ਪੰਧੇਰ ਨੇ ਇਲਜ਼ਾਮ ਲਗਾਇਆ ਕਿ ਮੇਰਾ ਫੋਨ ਟਰੇਸ ਹੋ ਰਿਹਾ ਹੈ। ਸਰਹੱਦ ਤੇ ਪਹੁੰਚੇ ਏਡੀਜੀਪੀ ਪੰਜਾਬ ਖੁਫੀਆ ਵਿਭਾਗ ਜਦੋਂ ਮੇਰੇ ਨਾਲ ਖੇਤ ਵਿੱਚ ਗਏ ਤਾਂ ਉੱਥੇ ਪੈਲੇਟ ਗਨ ਦੇ ਨਾਲ ਮੇਰੇ ਤੇ ਹਮਲਾ ਹੋਇਆ, ਜੋ ਕਿ ਮੇਰੇ ਪਿੱਛੇ ਖੜੇ ਨੌਜਵਾਨ ਦੀ ਅੱਖ ਵਿੱਚ ਜਾ ਕੇ ਲੱਗਿਆ। ਉਹਨਾਂ ਕਿਹਾ ਕਿ ਰਾਤ ਨੂੰ ਹੀ ਸਾਨੂੰ ਗੱਲਬਾਤ ਦੇ ਮੈਸੇਜ ਆ ਰਹੇ ਸਨ, ਜਿਸ ਤੋਂ ਬਾਅਦ ਅਸੀਂ ਜਥੇਬੰਦੀਆਂ ਦੀ ਮਨਜ਼ੂਰੀ ਤੋਂ ਬਾਅਦ ਅੱਜ ਅੱਗੇ ਨਾ ਜਾਣ ਦਾ ਫੈਸਲਾ ਲਿਆ। ਮੈਂ ਜਦੋਂ ਲੋਕਾਂ ਨੂੰ ਸੰਬੋਧਿਤ ਕਰ ਰਿਹਾ ਸੀ ਤਾਂ ਵੀ ਅਥਰੂ ਗੈਸ ਦੇ ਗੋਲੇ ਛੱਡੇ ਗਏ। ਅਜਿਹਾ ਲੱਗ ਰਿਹਾ ਸੀ ਕਿ ਕੇਂਦਰ ਸਰਕਾਰ ਗੱਲ ਹੀ ਨਹੀਂ ਕਰਨਾ ਚਾਹੁੰਦੀ। ਪੰਧੇਰ ਨੇ ਕਿਹਾ ਕਿ ਸਾਡੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ ਗਏ ਹਨ। ਮੈਸੇਜ ਆ ਰਿਹਾ ਸੀ ਕਿ ਤੁਸੀਂ ਦੇਸ਼ ਵਿਰੋਧੀ ਹੋ, ਇਹ ਠੀਕ ਨਹੀਂ ਹੈ। ਇਸ ਦੇ ਬਾਵਜੂਦ ਅਸੀਂ ਟਕਰਾਅ ਨਹੀਂ ਚਾਹੁੰਦੇ ਹਾਂ। ਅਸੀਂ ਹੁਣ ਵੀ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਕੱਲ੍ਹ ਵੀ ਸਾਡੇ ਵੱਲੋਂ ਕਿਸੇ ਤਰ੍ਹਾਂ ਅੱਗੇ ਨਹੀਂ ਵਧਿਆ ਜਾਵੇਗਾ, ਪਰ ਸਾਡੇ ਉੱਤੇ ਸ਼ੈਲਿੰਗ ਨਹੀਂ ਹੋਣੀ ਚਾਹੀਦੀ ਹੈ। ਅੱਗੇ ਤੋਂ ਸਾਡੀ ਕੋਸ਼ਿਸ਼ ਰਹੇਗੀ ਕਿ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਪੱਤਰਕਾਰ ਦੇ ਨਾਲ ਮਿਸਬਿਹੇਵ ਨਾ ਹੋਵੇ ਤੇ ਸਾਡਾ ਤੁਹਾਡੇ ਨਾਲ ਅਸੀਂ ਸ਼ੋਅ ਕਰਨ ਦੀ ਕਮੀ ਲੱਗੇਗਾ, ਕਿਉਂਕਿ ਸਾਨੂੰ ਪਤਾ ਹੈ, ਠੀਕ ਹੈ, ਸਾਡੀ ਪਬਲਿਕ ਨੂੰ ਨਹੀਂ ਪਤਾ। ਸਾਨੂੰ ਪਤਾ ਸਾਡੀ ਆਵਾਜ਼ ਤੁਸੀਂ ਕਿੱਥੋਂ ਤੱਕ ਪਹੁੰਚਾ ਰਹੇ ਹੋ। ਇਸ ਮੋਰਚੇ ਨੂੰ ਜੋ ਹਾਈਟ ਮੇਰੀ ਪ੍ਰੈਸ ਨੇ ਦਿੱਤੀ ਹੈ ਉਹ ਕੋਈ ਬੰਦਾ ਹੋਰ ਨਹੀਂ ਸਕਦਾ, ਔਰ ਉਹ ਤੁਸੀਂ ਬਹੁਤ ਵੱਡਾ ਵੱਧ ਕੇ ਕੰਮ ਕੀਤਾ ਸਾਰੇ। ਇਹਦੇ ਲਈ ਮੈਂ ਕਹਿੰਦਾ ਜ਼ਿਆਦਾ ਹੋਰ ਗੱਲਬਾਤ ਕਰਨ ਦੀ ਬਜਾਏ ਮੈਂ ਗੱਲਬਾਤ ਆਪਾਂ ਪਿੱਛੇ ਵੱਲ ਨੂੰ ਵਧੀਏ। ਸੈਟੀਸਫਾਈ ਹੋ ਸਾਰੇ, ਸੌਰੀ ਫੀਲ ਕਰਨ ਦੇ ਉੱਤੇ। ਮੈਂ ਇਹ ਕਹਿ ਰਿਹਾ ਕਿ ਜੋ ਤੁਸੀਂ ਕਰ ਰਹੇ ਹੋ ਸੇਵਾ ਮੋਰਚੇ ਦੀ ਸਾਰਿਆਂ ਨੂੰ ਨਹੀਂ ਪਤਾ। ਦੇਖੀਏ ਅਸੀਂ ਤੁਸੀਂ ਗੱਲ ਰੱਖੀ ਹੈ ਨਾ, ਪਹਿਲੀ ਗੱਲ ਦੇ ਵਿੱਚ ਅਸੀਂ ਤੁਹਾਡੇ ਸਾਰੇ ਭਾਈਚਾਰੇ ਤੋਂ ਮਾਫੀ ਮੰਗੀ ਹੈ। ਹੱਲ ਕੀ ਹੈ ਸਰ? ਮਾਫੀ ਨਹੀਂ ਬਾਪੂ ਜੀ, ਮਾਫੀ ਤੋਂ ਤੁਹਾਡੇ ਕਿੱਦਾਂ ਦਿੰਦੇ ਹੋ ਕਿ ਸਾਡੇ ਉਹ ਵੀ ਵੈਨ ਤੇ ਸਾਡੇ ਜਰਨਲਿਸਟ ਉੱਥੇ ਸਾਰੇ ਆਪਾਂ ਸੇਫ ਆ, ਆਪਾਂ ਨਹੀਂ ਕਰਾਂਗੇ। ਆਪਾਂ ਕਿਵੇਂ ਕਰੀਏ? ਆਪਾਂ ਨੂੰ ਇਹ ਤਰੀਕਾ ਵਰਤੀਏ। ਮੈਂ ਜੇ ਇੱਕ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਇੱਕ ਤਾਂ ਆਪਾਂ ਨਿਖਰ ਕੇ ਜੇ ਬਣਾਈਏ ਗੱਲ ਕੋਈ, ਜਿਵੇਂ ਤੁਸੀਂ ਸਾਰੇ ਜਰਨਲਿਸਟ ਹੋ, ਤੁਹਾਡਾ ਸਾਰਿਆਂ ਦਾ ਹਰ ਇੱਕ ਬੰਦੇ ਨੂੰ ਨਹੀਂ ਪਤਾ। ਮੈਂ ਤਾਂ ਤੁਹਾਨੂੰ ਕੱਲੇ ਮਾਈਕ ਹੁੰਦਾ, ਕੈਮਰਾ ਹੁੰਦਾ ਜੀ। ਨਹੀਂ ਬੇਟੇ, ਮੈਂ ਹਾਂ ਚਲੋ ਹੱਲ ਦੱਸ ਦਿਓ ਬਾਪੂ ਜੀ। ਮੈਂ ਜਿਹੜੀ ਅਰਜ਼ ਕਰਦਾ, ਤੁਹਾਡਾ ਸਾਰਿਆਂ ਦਾ ਇੱਕ ਕੋਈ ਇਹ ਜਿਹਾ ਹੋ ਸਕਦਾ ਜਿਵੇਂ ਕਈ ਮੁੰਡਿਆਂ ਦੇ ਕੋਲੇ ਨਾ ਆਇਡੈਂਟੀ ਕਾਰਡ ਪਾਇਆ ਹੁੰਦਾ। ਉਹ ਸਾਰਿਆਂ ਕੋਲ ਹੁੰਦੇ ਜੀ ਆਇਡੈਂਟੀ ਕਾਰਡ ਸਾਰਿਆਂ ਕੋਲ ਜੀ, ਪਰ ਉਹਦਾ ਕੀ ਗੱਲ ਜੈਕਟ ਪ੍ਰੈਸ ਕਰਕੇ ਚੁਣਦੇ ਨੇ ਬੰਦਿਆਂ ਨੂੰ ਆਇਡੈਂਟੀਫਾਈ ਕਰਕੇ। ਮੈਂ ਇੱਕ ਬੇਨਤੀ ਕਰਾਂ, ਅਸੀਂ ਅੱਜ ਦੇ ਇਹਦੇ ਤੋਂ ਵੀ ਕਹਾਂਗੇ ਗੱਲ ਇਹ ਕਿ ਜਿੰਨਾ ਮੀਡੀਆ ਹੈ, ਸਾਰਾ ਮੀਡੀਆ ਸਾਡੀ ਗੱਲ ਨੂੰ ਬਹੁਤ ਵਧੀਆ ਕਵਰੇਜ ਦੇ ਰਿਹਾ ਹੈ। ਇੱਕ ਵੀ ਚੈਨਲ ਅੱਜ ਤੱਕ ਸਾਡੇ ਇੱਥੋਂ ਵਾਲੇ ਮੋਰਚੇ ਦੇ ਖਿਲਾਫ ਨਹੀਂ ਗਿਆ। ਤਾਂ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਇੱਥੋਂ ਕਿ ਕੋਈ ਵੀ ਆਦਮੀ ਅਜਿਹਾ ਨਾ ਕਰੇ। ਅਜਿਹਾ ਕਰਨ ਵਾਲੇ ਆਦਮੀਆਂ ਦੀ ਅਸੀਂ ਆਇਡੈਂਟੀਫਾਈ ਵੀ ਕਰਾਂਗੇ। ਉਹਨਾਂ ਨੂੰ ਅਸੀਂ ਜਿੰਨੇ ਆਗੂ ਬੈਠੇ ਅਸੀਂ ਜ਼ਿੰਮੇਵਾਰ ਹਾਂਜੀ। ਅਸੀਂ ਜਿੱਥੋਂ ਤੱਕ ਵੀ ਤੁਹਾਨੂੰ ਸੈਟੀਸਫਾਈ ਕਰਨ ਵਾਸਤੇ ਅਸੀਂ ਹਰ ਇੱਕ ਤਰ੍ਹਾਂ ਦਾ ਤੁਹਾਡੇ ਨਾਲ ਕੋਆਪਰੇਟ ਕਰਾਂਗੇ। ਪੁਲਿਸ ਅਫੀਸ਼ੀਅਲਸ ਨੇ ਕਿਹਾ ਸੀ ਕਿ ਤੁਸੀਂ ਕੰਪਲੇਂਟ ਦਿਓ, ਆਪਣੇ ਵੱਲੋਂ ਆਪਾਂ ਐਫਆਈਆਰ ਕਰਾਂਗੇ ਇਸ ਤੇ। ਮੈਂ ਜਿਹੜੀ ਅਰਜ਼ ਕਰਦਾ, ਆਪਾਂ ਇੱਕ ਪਰਿਵਾਰ ਹੈ ਯਾਰ। ਮੈਨੂੰ ਲੱਗਦਾ ਐਫਆਈਆਰ ਕਰਵਾਉਣ ਤੱਕ ਆਪਾਂ ਗੱਲ ਨੂੰ ਸਿਰ ਪਾੜਨਾ ਕੀ ਪਰਿਵਾਰ ਦੇ ਵਿੱਚ ਹੁੰਦਾ? ਡੱਲੇਵਾਲ ਸਾਹਿਬ ਤੁਸੀਂ ਦੇਖੋ ਬਹੁਤ ਸੰਘਰਸ਼ ਲੜੇ ਹੋਣਗੇ। ਇੱਕ ਸਿਰ ਪਾੜ ਦੇਣਾ, ਉੱਤੇ ਪ੍ਰੈਸ ਲਿਖਿਆ ਹੋਇਆ ਹੈ। ਉਹਦੀ ਜੈਕਟ ਪਾਈ ਹੋਈ ਸੀ ਉਸ ਮੁੰਡੇ ਨੇ, ਹੈਨਾ, ਔਰ ਉਹ ਹੈਗਾ ਵੀ ਤੁਸੀਂ ਦੇਖੋ ਕਿ ਕਿੱਦਾਂ ਆਪਾਂ ਕਿੰਨੇ ਹਾਲਾਤਾਂ ਦੇ ਵਿੱਚ ਕੰਮ ਕਰ ਰਹੇ ਹੈਗੇ ਆ। ਅਸੀਂ ਬਿਲਕੁਲ ਤੁਹਾਡੀ ਗੱਲ ਦਾ ਮੈਂ ਫੇਰ ਇੱਕ ਬੇਨਤੀ ਕਰਦਾ ਹਾਂ ਕਿ ਯਾਰ ਇੱਕ ਗੱਲ ਇਹ ਨੋਟ ਕਰੋ, ਅਸੀਂ ਜਥੇਬੰਦੀਆਂ, ਅਸੀਂ ਤੁਹਾਡੇ ਨਾਲ ਉਹਦਾ ਪਰਿਵਾਰ ਜਿਹੜੀ ਤੁਸੀਂ ਗੱਲ ਕੀਤੀ ਉਹਦੇ ਛੋਟੇ ਛੋਟੇ ਬੱਚੇ ਨੇ, ਅਸੀਂ ਸਾਡੇ ਉਹਦੇ ਨਾਲ ਇਕੱਲੀ ਹਮਦਰਦੀ ਨਹੀਂ, ਅਸੀਂ ਹਰ ਤਰ੍ਹਾਂ ਦੀ ਮਦਦ ਵੀ ਕਰਨ ਨੂੰ ਤਿਆਰ ਹਾਂ। ਡੱਲੇਵਾਲ ਸਾਹਿਬ ਕੱਲ ਸੁਨੇਹਾ ਆ ਗਿਆ, ਕੱਲ ਮਿਲ ਰਹੇ ਹੋ ਕਹਿੰਦੇ ਚਲੋ ਹੁਣ ਮੈਂ ਗੱਲ ਤੇ ਆ ਹਾਂ ਦੀ ਚਿੱਠੀ ਆ ਗਈ ਕਹਿੰਦੇ, ਔਰ ਸ਼ਾਮੀ 5 ਵਜੇ ਮੀਟਿੰਗ ਹੈ ਚੰਡੀਗੜ੍ਹ। ਦੇਖੋ ਇੱਕ ਤਾਂ ਇਹ ਕਲੀਅਰ ਹੈ ਕਿ
ਅੱਜ ਲੰਮਾ ਇੱਥੇ ਵਿਚਾਰ ਚਰਚਾ ਸਾਡਾ ਪਹਿਲਾਂ ਤਾਂ ਜੋਰ ਇਸ ਕਰਕੇ ਲੱਗਿਆ ਹੋਇਆ ਸੀਗਾ ਕਿ ਉਹ ਜਿਹੜਾ ਉੱਥੇ ਹਾਲਾਤ ਬਣਿਆ ਉਹਨੂੰ ਕੰਟਰੋਲ ਕਰੋ। ਉਹਨਾਂ ਵੱਲੋਂ ਇਹ ਦੁਬਾਰਾ ਫਿਰ ਅਸੀਂ ਸ਼ੁਰੂ ਕਰਦੀ ਇੱਥੋਂ ਹੋਈ ਹੈ ਕਿ ਪਹਿਲਾਂ ਉਹਨੂੰ ਕੰਟਰੋਲ ਕਰੋ ਫਿਰ ਆਪਾਂ ਅੱਗੇ ਤੁਰਾਂਗੇ। ਫਿਰ ਮੀਟਿੰਗ ਦੀ ਗੱਲ ਕਰਾਂਗੇ ਫਿਰ ਹੋਈ ਜਿਹੜੀ ਉਹ ਮੀਟਿੰਗ ਦੀ ਗੱਲ ਹੋਈ ਉਹਦੇ ਵਿੱਚੋਂ ਇੱਥੇ ਬੈਠਿਆ ਚਿੱਠੀ ਉਹਨਾਂ ਨੇ ਲੈਟਰ ਮੰਗਾਇਆ। ਉਹ ਕਹਿੰਦੇ ਨੇ ਵੀ ਅਸੀਂ ਲੈਟਰ ਆ ਗਿਆ ਸਾਡੇ ਕੋਲੇ, ਸਾਨੂੰ ਉੱਥੇ ਕੋਈ ਉਹਨਾਂ ਨੂੰ ਆ ਰਹੀ ਹੋਈ ਕੇਂਦਰ ਵੱਲੋਂ ਚਿੱਠੀ ਇਹਨਾਂ ਕੋਲੇ ਆ ਚੁੱਕੀ ਆ। ਉਹਦੇ ਕੱਲ ਨੂੰ ਸ਼ਾਮ ਤੱਕ ਉਹਦੀ ਮੀਟਿੰਗ ਦਾ ਟਾਈਮ ਆ। ਕੱਲ ਨੂੰ ਸ਼ਾਮ ਨੂੰ ਉਸੇ ਟਾਈਮ ਆਪਣੀ ਮੀਟਿੰਗ ਉੱਥੇ ਹੋਣੀ ਹੈ ਉਸੇ ਸੇਮ ਜਗ੍ਹਾ ਤੇ ਜਿੱਥੇ ਅੱਗੇ ਹੋਈ ਆ ਉੱਥੇ ਆ ਮੀਟਿੰਗ ਹੋਈ।